ਦਿਲ ਟੁੱਟ ਪੈਣਾ ਮਾਏ, ਮਨ ਦਾ ਨਾ ਕਹਿਣਾ ਮਾਏ, ਰਾਹੀਂ ਮੈਨੂੰ ਰੋਲਦਾ, ਰਾਹੀਂ ਮੈਨੂੰ ਰੋਲਦਾ। ਮੇਰਾ ਨਹੀਂ ਖਿਆਲ ਜਿਸ ਤਰ੍ਹਾਂ ਸਾਹ ਲੈਣ ਲਈ ਬੰਦੇ ਨੂੰ ਵੇਲੇ ਦੀ ਲੋੜ ਨਹੀਂ ਪੈਂਦੀ, ਇਸ ਤਰ੍ਹਾਂ ਸ਼ਾਇਰੀ ਕਰਨ ਲਈ ਵੀ ਵੇਲੇ ਦੀ ਲੋੜ ਨਹੀਂ ਹੁੰਦੀ, ਇਹਨੇ ਆਈ ਜਾਣਾ ਹੈ। ਇਹ ਨਾ ਵੀ ਹੋ ਰਹੀ ਹੋਵੇ ਤੇ ਹੋ ਰਹੀ ਹੁੰਦੀ ਹੈ। ਕੀ ਬਾਤ ਹੈ। ਇਸ਼ਕਾ ਗਲ ਤਾਂ ਪਾਏ ਆਪੇ, ਕਿੱਦਾਂ ਮੁੱਕਣਗੇ ਇਕਲਾਪੇ, ਪਿਆਰ ਦੀਆਂ ਉਹ ਪਹਿਲੀਆਂ ਰਾਤਾਂ, ਚੰਨ ਵੀ ਉਹਦੀ ਚੂੜੀ ਜਾਪੇ। ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਮਹਿਮਾਨ ਵਾਰਿਸ ਅਲੀ ਵਾਰਿਸ। ਪ੍ਰੋਗਰਾਮ ਅਦਬੀ ਰੰਗ ਵਿੱਚ ਜੀ ਆਇਆਂ ਨੂੰ। ਨਾਜ਼ਰੀਨ, ਮੈਂ ਇਹ ਪ੍ਰੋਗਰਾਮ ਲਹਿੰਦੇ ਪੰਜਾਬ ਪਾਕਿਸਤਾਨ ਦੇ ਸੋਹਣੇ ਤੇ ਮਨਮੋਹਣੇ ਸ਼ਹਿਰ ਫੈਸਲਾਬਾਦ ਤੋਂ ਲੈ ਕੇ ਹਾਜ਼ਰ ਹੁੰਨਾ। ਇਹਦੇ ਵਿੱਚ ਕੋਈ ਨਾ ਕੋਈ ਅਦਬੀ ਸ਼ਖਸੀਅਤ ਮੇਰੀ ਮਹਿਮਾਨ ਹੁੰਦੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਸ਼ਖਸੀਅਤ ਮਹਿਮਾਨ ਨੇ ਬਹੁਤ ਹੀ ਵਧੀਆ ਸ਼ਾਇਰ ਨੇ। ਫੈਸਲਾਬਾਦ ਦੇ ਅਗਰ ਕੁਝ ਸ਼ੌਰਾ ਨੂੰ ਸ਼ਾਰਟ ਲਿਸਟ ਕਰੀਏ ਤੇ ਸ਼ਾਇਦ ਕੋਈ 8-10 ਅੱਛੇ ਸ਼ੌਰਾ ਵਿੱਚ ਉਹਨਾਂ ਦਾ ਸ਼ੁਮਾਰ ਹੁੰਦਾ। ਅੱਜ ਸਾਡੇ ਪ੍ਰਾਹੁਣੇ ਨੇ ਤੇ ਮੈਨੂੰ ਯਕੀਨ ਹੈ, ਮੈਨੂੰ ਪੱਕ ਕੇ ਤੁਸੀਂ ਉਹਨਾਂ ਦੀ ਗੱਲਬਾਤ ਤੇ ਉਹਨਾਂ ਦੀ ਸ਼ਾਇਰੀ ਸੁਣ ਕੇ ਜ਼ਰੂਰ ਮਜ਼ਾ ਲਵੋਗੇ। ਮੇਰੀ ਮੁਰਾਦ ਜਨਾਬ ਨਾਸਰ ਮਜੀਦ ਸਾਹਿਬ, ਤੁਹਾਨੂੰ ਜੀ ਆਇਆਂ ਨੂੰ ਜੀ ਪ੍ਰੋਗਰਾਮ ਅਦਬੀ ਰੰਗ ਵਿੱਚ। ਮਿਹਰਬਾਨੀ ਵਾਰਿਸ ਸਾਹਿਬ। ਤੇ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਅੱਜ ਟਾਈਮ ਦਿੱਤਾ ਤੇ ਸਾਡੇ ਇੰਡੋਜ਼ ਟੀਵੀ ਦੇ ਨਾਜ਼ਰੀਨ ਯਕੀਨਨ ਮਜ਼ਾ ਲੈਣਗੇ ਤੁਹਾਡੀ ਗੱਲਬਾਤ ਦਾ ਤੇ ਤੁਹਾਡੀ ਸ਼ਾਇਰੀ ਦਾ। ਮੈਂ ਚਾਹਨਾ ਕਿ ਸਭ ਤੋਂ ਪਹਿਲੇ ਤੁਸੀਂ ਆਪਣਾ ਤਾਰਫ, ਮੈਂ ਤੁਹਾਡੀ ਸ਼ਾਇਰੀ ਸੁਣਦਾ ਰਹਿਣਾ ਤੇ ਮਜ਼ਾ ਵੀ ਲੈਂਦਾ ਰਹਿਣਾ। ਬਹੁਤ ਹੀ ਤੁਹਾਡੀ ਸ਼ਾਇਰੀ ਦੇ ਵਿੱਚ ਯਾਨੀ ਬਹੁਤ ਕੁਝ ਹੁੰਦਾ ਹੈ। ਤੁਹਾਡੀ ਮੁਹੱਬਤ ਮੈਂ ਇਸ ਤੋਂ ਪਹਿਲੇ ਚਾਹਨਾ ਕਿ ਤੁਸੀਂ ਥੋੜਾ ਜਿਹਾ ਆਪਣਾ ਤਾਰਫ ਦੱਸਣਾ ਹੈ ਕਿ ਤੁਸੀਂ ਕੀ ਕਰ ਰਹੇ ਹੋ। ਫੈਸਲਾਬਾਦ ਆਉਣ ਤੋਂ ਪਹਿਲੇ ਤੁਹਾਡਾ ਕਿਹੜਾ ਇਲਾਕਾ ਸੀ? ਖਸੂਸਨ ਸਾਡੇ ਜ਼ਿਆਦਾਤਰ ਅਕਸਰੀਅਤ ਹਿੰਦੁਸਤਾਨ ਤੋਂ ਹਿਜਰਤ ਕਰਕੇ ਆਏ। ਥੋੜਾ ਜਿਹਾ ਪਸ ਮੰਜ਼ਰ ਇਹਦੇ ਤੋਂ ਜ਼ਰਾ ਚਾਨਣ ਪਾਓ। ਵਾਰਿਸ ਸਾਹਿਬ, ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਪੰਜਾਬੀ ਬੋਲਣ ਵਾਲਿਆਂ ਦੇ ਨਾਲ ਮੁਖਾਤਿਬ ਹੋ ਸਕਾਂ ਤੁਹਾਡੇ ਹਵਾਲੇ ਦੇ ਨਾਲ, ਇੰਡੋਜ਼ ਟੀਵੀ ਦੇ ਨਾਲ। ਮੇਰਾ ਤਾਲੁਕ ਫੈਸਲਾਬਾਦ ਜ਼ਿਲ੍ਹੇ ਨਾਲ ਹੀ ਹੈ, ਲੇਕਿਨ ਸਮੁੰਦਰੀ ਇੱਥੇ ਨਾਲ ਥੋੜੀ ਦੂਰ ਨਾ 28-30 ਮੀਲ ਦੇ ਦੂਰ ਫਾਸਲੇ ਤੇ ਜੀ ਜੀ ਤਹਿਸੀਲ ਹੈ, ਉਹਦੇ ਨਾਲ ਪਿੰਡ ਹੈ 465 ਗਾਬੇ ਜੀ। ਉੱਥੇ ਦਾ ਮੈਂ ਰਿਹਾਇਸ਼ੀ ਹਾਂ। 85 'ਚ ਮੈਂ ਫੈਸਲਾਬਾਦ ਆ ਗਿਆ ਸੀ ਜੀ। ਉਸ ਤੋਂ ਬਾਅਦ ਇੱਥੇ ਹੀ ਹਾਂ। ਤੇ ਮੇਰੇ ਜਿਹੜੇ ਬਜ਼ੁਰਗ ਨੇ ਇਹ ਗੁਰਦਾਸਪੁਰ ਜ਼ਿਲ੍ਹੇ ਤੋਂ ਜੀ ਮਾਈਗ੍ਰੇਟ ਹੋ ਕੇ ਪਾਕਿਸਤਾਨ 'ਚ ਆਏ ਸੀ ਤੇ ਇਹੋ ਹੀ ਤਾਰੁਫ ਹੈ ਹਲਕਾ ਫੁਲਕਾ। ਫਿਰ ਇੱਥੇ ਆਏ ਤਾਂ ਜਿਹੜਾ ਰੋਟੀ ਰੋਜ਼ੀ ਵਾਸਤੇ ਕਈ ਕੁਝ ਕਰਨਾ ਪੈਂਦਾ ਹੈ, ਕੁਛ ਨਾ ਕੁਛ ਤਾਂ ਇਨਸਾਨ ਨੇ ਕਰਨਾ ਹੀ ਹੁੰਦਾ। ਮੈਂ ਜਾਇਦਾਦ ਮੁੰਤਕਿਲੀ ਦੇ ਦਸਤਾਵੇਜ਼ਾਤ ਤਿਆਰ ਕਰਦਾ ਜੀ ਜੀ, ਮੈਂ ਸਮਝ ਲਓ। ਤੇ ਗੁਰਦਾਸਪੁਰ ਕਿੱਥੋਂ? ਗੁਰਦਾਸਪੁਰ ਦੇ ਨਾਲ ਸਿੰਧਵਾਂ, ਸ਼ਹਿਰ? ਸਿੰਧਵਾਂ ਇੱਕ ਪਿੰਡ ਸੀ, ਉੱਥੋਂ ਦੇ ਅਸੀਂ ਰਹਿਣ ਵਾਲੇ ਹਾਂ। ਪਿੱਛੋਂ ਜੋ ਬਜ਼ੁਰਗ ਉੱਥੇ ਦੇ ਰਹਿਣ ਵਾਲੇ। 47 ਦੀ ਵੰਡ? 47 ਦੀ ਜਦੋਂ ਵੰਡ, ਜਿਹਨੂੰ ਅਸੀਂ ਵੰਡ ਕਹਿ ਲੈਂਦੇ ਹਾਂ, ਸਾਡੀ ਦਾਦੀ ਦੇ ਉਜਾੜੇ ਕਹਿੰਦੀ ਹੁੰਦੀ ਸੀ। ਤੇ ਬਜ਼ੁਰਗ ਸਾਰੇ ਉਜਾੜੇ ਹੀ ਕਹਿੰਦੇ ਆ। ਉਸ ਤੋਂ ਅਸੀਂ 47 'ਚ ਫਿਰ ਇੱਧਰ ਆਏ ਸੀ ਤੇ ਫਿਰ ਹੁਣ ਇੱਥੇ ਹੀ ਹਾਂ। ਤੇ ਇਹ ਸ਼ਾਇਰੀ ਦਾ ਤੁਹਾਨੂੰ ਸ਼ੌਕ ਜ਼ੌਕ ਕਿਵੇਂ ਪੈਦਾ ਹੋਇਆ, ਜਾਂ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਸੀਂ ਸ਼ਾਇਰ? ਵਾਰਿਸ ਸਾਹਿਬ, ਅੱਲਾ ਤੁਹਾਨੂੰ ਸਲਾਮਤ ਰੱਖੇ। ਸ਼ਾਇਰੀ ਸ਼ੌਕ ਨਾਲ ਤੇ ਹੁੰਦੀ ਨਹੀਂ। ਵਾਹ ਵਾਹ। ਫਿਰਾਕ ਗੋਰਖਪੁਰੀ ਹੋਰਾਂ ਦਾ ਇੰਟਰਵਿਊ ਕੀਤਾ ਸੀ ਇੱਕ ਇੰਡੀਅਨ ਰੇਡੀਓ ਦੇ ਅਨਾਉਂਸਰ ਨੇ, SM ਸ਼ਫੀਕ ਨਾਮ ਦਾ ਇੱਕ ਬੰਦਾ ਸੀ, ਬੜਾ ਮਸ਼ਹੂਰ, ਉਹ ਰੇਡੀਓ ਦਾ ਸੀ। ਤੇ ਉਹਨੇ ਪੁੱਛਿਆ ਸੀ ਕਿ ਫਿਰਾਕ ਸਾਹਿਬ, ਤੁਹਾਨੂੰ ਸ਼ਾਇਰੀ ਦਾ ਸ਼ੌਕ ਕਿਸ ਤਰ੍ਹਾਂ ਹੋਇਆ? ਤਾਂ ਉਹਨੇ ਕਿਹਾ, ਯਾਰ ਕੀ ਗੱਲ ਸਵਾਲ ਕੀਤਾ ਤੂੰ, ਸ਼ਾਇਰੀ ਸ਼ੌਕ ਨਾਲ ਨਹੀਂ ਬੰਦਾ ਕਰਦਾ, ਸ਼ਾਇਰੀ ਤੇ ਜ਼ਿੰਦਗੀ ਹੈ। ਵਾਹ। ਤੇ ਜ਼ਿੰਦਗੀ ਕੋਈ ਸ਼ੌਕ ਨਾਲ ਕਰਦਾ? ਕੀ ਬਾਤ, ਕੀ ਬਾਤ। ਸੋ ਮੇਰਾ ਆਪਣਾ ਵੀ ਨਜ਼ਰੀਆ ਇਹ ਹੀ ਹੈ ਕਿ ਸ਼ਾਇਰੀ ਸ਼ੌਕ ਨਹੀਂ ਹੈ,
ਸ਼ਾਇਰੀ ਤੇ ਬੰਦੇ ਚੁਣਦੀ ਹੈ, ਸ਼ਾਇਰ ਜਾਂ ਹੁੰਦਾ ਹੈ ਤੇ ਜਾਂ ਨਹੀਂ ਹੁੰਦਾ। ਵਾਹ ਵਾਹ। ਸ਼ੌਕ ਨਾਲ ਬੰਦਾ ਮੁਸੱਵਰੀ ਮੌਸੀਕੀ ਵੱਲ ਜਾ ਸਕਦਾ ਹੈ, ਇਹ ਸ਼ਾਇਰੀ ਨਹੀਂ, ਸ਼ੌਕ ਨਾਲ ਨਹੀਂ ਹੁੰਦੀ। ਤੇ ਕਿੰਨਾ ਕੁ ਚਿਰ ਹੋ ਗਿਆ ਇਹ ਮਤਲਬ ਪਤਾ ਤਾਂ ਲੱਗਦਾ ਨਾ ਵੀ ਮੈਨੂੰ ਪਤਾ ਲੱਗਦਾ ਸਰ। ਮੇਰੇ ਇੱਕ ਦੋਸਤ ਹੁੰਦੇ ਸੀ ਨੇਮਤ ਅਹਿਮਦ, ਹੂੰ ਤੁਹਾਨੂੰ ਹੈਰਾਨਗੀ ਹੋਏਗੀ ਕਿ ਮੈਂ ਜਦੋਂ ਉਹਨਾਂ ਨੇ ਇੱਕ ਅਦਬੀ ਤਨਜ਼ੀਮ ਬਣਾਈ ਹੋਈ ਸੀ ਮਰਕਜ਼ੇ ਅਦਬ ਫਨ, ਹੂੰ ਇਹ ਲੇਟ 80s ਦੀ ਗੱਲ ਹੈ, ਹੂੰ ਤੇ ਉੱਥੇ ਮੈਂ ਅਫਸਾਨਾ ਲੈ ਕੇ ਤਨਕੀਦ ਲਈ ਪੇਸ਼ ਹੋਇਆ ਸੀ। ਹੂੰ ਮੇਰੇ ਅੰਦਰ ਜਿਹੜਾ ਸ਼ਾਇਰ ਸੀ ਉਹ ਨੇਮਤ ਅਹਿਮਦ, ਜਿਹੜਾ ਮੇਰਾ ਦੋਸਤ ਸੀ, ਉਹ ਆਪ ਵੀ ਪੰਜਾਬੀ ਦੇ ਬਹੁਤ ਅੱਛੇ ਸ਼ਾਇਰ ਸੀ ਔਰ ਬਹੁਤ ਅੱਛੇ ਲਿਖਾਰੀ ਸੀ। ਉਹਨਾਂ ਦੀ ਬਸੰਤੀ ਦੇ ਨਾਂ ਤੋਂ ਕਹਾਣੀਆਂ ਦੀ ਕਿਤਾਬ ਛਾਇਆ ਹੋਈ ਸੀ ਹੂੰ ਉਹਨਾਂ ਦੀ ਜ਼ਿੰਦਗੀ 'ਚ। ਜੀ ਜੀ ਤੇ ਉਹਨਾਂ ਨੇ ਮੈਨੂੰ ਇਸ ਪਾਸੇ ਲਾਇਆ। ਉਹਨੇ ਕਿਹਾ ਯਾਰ ਨਾਸਿਰ, ਤੂੰ ਜਿਹੜੀ ਗੁਫ਼ਤਗੂ ਕਰਦਾ ਜਾਂ ਜਿਸ ਤਰ੍ਹਾਂ ਤੂੰ ਨਾ ਸ਼ਾਇਰੀ ਕਰਿਆ ਕਰ। ਅੱਛਾ ਮੈਂ ਉਹਨਾਂ ਦੀ ਗੱਲ ਮੰਨ ਲਈ। ਉਸ ਤੋਂ ਪਹਿਲੇ ਵੀ ਇਹ ਗੀਤ ਸ਼ੀਤ ਸੁਣ ਕੇ ਨਾ ਤੇ ਕੋਈ ਇੱਕ ਅੱਧਾ ਮਿਸਰਾ ਵਿੱਚ ਆਪ ਗੀਤ ਦੇ ਲਾ ਕੇ ਤੇ ਪੜ੍ਹਨ ਲੱਗ ਪੈਣਾ, ਇਸ ਤਰ੍ਹਾਂ ਦੇ ਕਰਦੇ ਹੁੰਦੇ ਸੀ। ਤੇ ਫਿਰ ਸ਼ਾਇਰੀ ਮੈਂ ਸ਼ੁਰੂ ਕੀਤੀ ਸਰ, ਲੇਟ 80s ਸੀ, ਮਿਡ 80s, ਤੇ ਉਰਦੂ ਸ਼ਾਇਰੀ ਸ਼ੁਰੂ ਕੀਤੀ ਸੀ, ਉਰਦੂ ਹੀ ਲਿਖਦਾ ਸੀ ਮੈਂ। ਫਿਰ ਇਸ ਦੌਰਾਨ ਸਾਡੇ ਫੈਸਲਾਬਾਦ ਦੇ ਲੋਕ ਜਾਣਦੇ ਨੇ, ਇੱਕ ਪ੍ਰੋਫੈਸਰ ਅਲੀ ਅਰਸ਼ਦ ਮੀਰ ਸਾਹਿਬ ਬੜਾ ਨਾਮ ਹੈ ਉਹਨਾਂ ਦਾ। ਸਾਹੀਵਾਲ ਤੋਂ ਤਸ਼ਰੀਫ ਲਿਆਏ ਸਨ। ਬਹੁਤ ਬੜਾ ਨਾਮ ਹੈ ਪੰਜਾਬੀ ਦਾ। ਪੰਜਾਬੀ ਦੀ ਉਹਨਾਂ ਨੇ ਸੇਵਾ ਬਹੁਤ ਕੀਤੀ। ਪੰਜਾਬੀ ਦੀ ਉਹਨਾਂ ਦੀ ਸ਼ਾਇਰੀ ਦੀ ਕਿਤਾਬ ਵੀ ਮੌਜੂਦ ਹੈ। ਬਹੁਤ ਖੂਬਸੂਰਤ ਸ਼ਾਇਰ, ਬਹੁਤ ਪਿਆਰ ਕਰਨ ਵਾਲੇ ਇਨਸਾਨ ਸਨ। ਉਹਨਾਂ ਨੇ ਮੈਨੂੰ ਆ ਕੇ ਕਿ ਮਤਲਬ ਮੇਰੇ ਨਾਲ ਗੁਫ਼ਤਗੂ ਕੀਤੀ, ਮੇਰੇ ਕੋਲੋਂ ਸ਼ਾਇਰੀ ਸੁਣੀ ਮੇਰੀ। ਉਹਨਾਂ ਨੇ ਮੈਨੂੰ ਤਜਵੀਜ਼ ਦਿੱਤੀ। ਸ਼ੁਰੂ 'ਚ ਤਜਵੀਜ਼ ਸੀ, ਬਾਅਦ ਵਿੱਚ ਉਹਨਾਂ ਨਾਲ ਮੁਹੱਬਤ ਹੋ ਗਈ, ਦੋਸਤੀ ਹੋ ਗਈ, ਤੇ ਉਹਨਾਂ ਨੇ ਮਤਲਬ ਜੋ ਫੋਰਸ ਕੀਤਾ ਕਿ ਨਹੀਂ ਤੂੰ ਪੰਜਾਬੀ ਵੀ ਲਿਖਿਆ ਕਰ ਯਾਰ। ਤੇ ਪੰਜਾਬੀ ਲਿਖਣੀ ਸ਼ੁਰੂ ਕੀਤੀ। ਫਿਰ ਮੇਰਾ ਰੁਝਾਨ ਪੰਜਾਬੀ ਵੱਲ ਵੀ ਜ਼ਿਆਦਾ ਹੋਇਆ। ਪੰਜਾਬੀ ਮੇਰੀ ਮਾਂ ਬੋਲੀ ਹੈ। ਅੱਛਾ ਫਿਰ ਮੈਨੂੰ ਇਹ ਵੀ ਖਿਆਲ ਆਇਆ ਕਿ ਯਾਰ ਮੈਨੂੰ ਵਾਕਈ ਪੰਜਾਬੀ ਲਿਖਣੀ ਚਾਹੀਦੀ ਸੀ। ਫਿਰ ਉਹਨਾਂ ਮਤਲਬ ਇਹ ਵੀ ਪਤਾ ਲੱਗਾ ਕਿ ਦੂਸਰੀ ਜ਼ੁਬਾਨ 'ਚ ਹਮੇਸ਼ਾ ਦੂਸਰੇ ਦਰਜੇ ਦਾ ਅਦਬ ਤਖਲੀਕ ਹੁੰਦਾ ਹੈ। ਬੜੀ ਗੱਲ ਹੈ, ਵਾਹ ਪਹਿਲੇ ਦਰਜੇ ਦਾ ਅਦਬ ਤੁਸੀਂ ਆਪਣੀ ਜ਼ੁਬਾਨ 'ਚ ਹੀ ਤਖਲੀਕ ਕਰ ਸਕਦੇ ਹੋ। ਕੀ ਬਾਤ ਹੈ, ਤੇ ਪੰਜਾਬੀ ਮੇਰੀ ਮਾਂ ਬੋਲੀ ਹੈ, ਮੈਨੂੰ ਇਹਦੇ ਤੇ ਮਾਣ ਹੈ। ਮੇਰੇ ਬੱਚੇ ਘਰ 'ਚ ਪੰਜਾਬੀ ਬੋਲਦੇ ਨੇ। ਮੈਨੂੰ ਮੇਰੇ ਦੋਸਤਾਂ ਨੇ, ਮੇਰੇ ਘਰ ਵਾਲਿਆਂ ਨੇ, ਬਜ਼ੁਰਗਾਂ ਨੇ ਕਿਹਾ ਯਾਰ ਇਹਨਾਂ ਨਾਲ ਪੰਜਾਬੀ ਬੋਲਿਆ ਕਰ। ਮੈਂ ਕਿਹਾ ਉਰਦੂ ਬੋਲਿਆ ਕਰ। ਮੈਂ ਕਿਹਾ ਉਰਦੂ ਮੈਂ ਕਿਉਂ ਬੋਲਾਂ, ਪੜ੍ਹ ਲਿਖ ਜਾਣ ਆਪ ਬੋਲਣ। ਸਹੀ ਮੈਂ ਤੇ ਪੰਜਾਬੀ ਸਿੱਖੀ ਹੈ, ਮੈਂ ਤੇ ਇਹਨਾਂ ਨਾਲ ਪੰਜਾਬੀ ਬੋਲੀ ਬਿਲਕੁਲ ਹੈ। ਸਹੀ। ਤੇ ਸਰ ਪੰਜਾਬੀ ਨਾਲ ਪਿਆਰ ਹੈ ਔਰ ਮੇਰਾ ਖਿਆਲ ਹੈ ਕਿ ਹਰ ਉਸ ਬੰਦੇ ਨੂੰ ਹਰ ਬੰਦੇ ਨੂੰ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਹੋਣਾ ਚਾਹੀਦਾ। ਬਿਲਕੁਲ। ਅੱਛਾ, ਤੁਸੀਂ ਆਗਾਜ਼ ਸ਼ਾਇਰੀ ਦਾ ਪੰਜਾਬੀ ਤੋਂ ਕੀਤਾ? ਉਰਦੂ 'ਚ ਕੀਤਾ ਸਰ। ਅੱਛਾ, ਆਗਾਜ਼ ਉਰਦੂ ਤੋਂ। ਆਗਾਜ਼ ਮੈਂ ਉਰਦੂ 'ਚ ਕੀਤਾ ਸੀ। ਪੰਜਾਬੀ ਮੈਂ ਬਾਅਦ ਵਿੱਚ ਲਿਖੀ, ਲੇਕਿਨ ਇੱਕ ਅੱਧਾ ਸ਼ੇਰ ਕਿਧਰੇ ਕਹਿ ਲੈਣਾ। ਫਿਰ 85 86 'ਚ ਜਾ ਕੇ ਮੈਂ ਪੰਜਾਬੀ ਬਾਕਾਇਦਾ ਲਿਖਣੀ ਸ਼ੁਰੂ ਕੀਤੀ। ਮੇਰੇ ਕੋਲ ਤਕਰੀਬ ਪੰਜਾਬੀ ਜ਼ੁਬਾਨ ਦਾ ਮਵਾਦ ਕਿਤਾਬ ਦਾ ਮੌਜੂਦ ਹੈ। ਕਿਤਾਬ ਅਜੇ ਸ਼ਾਇਆ ਨਹੀਂ ਮੈਂ ਕਰ ਸਕਿਆ, ਲੇਕਿਨ ਹੁਣ ਇਨਸ਼ਾਅੱਲਾ ਪੰਜਾਬੀ ਤੁਹਾਡੇ ਕਿਤਾਬ ਕਿੰਨੇ ਛਾਪਾਂਗੇ। ਕੁ ਮਜਮੂਏ ਹੁਣ ਤੱਕ? ਮੇਰਾ ਇੱਕ ਮਜਮੂਆ ਆਇਆ ਜੀ, ਉਰਦੂ ख्वाब सोचते हैं। पहला यानी मजमूआ पहला उर्दू च है मजमूआ सी उर्दू च है ਤੇ ਪੰਜਾਬੀ ਦਾ ਇੰਨਾ ਮੁਸਬਦਾ ਮੌਜੂਦ ਹੈ। मौजूद है सर, ਤੇ बिल्कुल। ਕੋਈ ਟੇਸਟ ਸਾਨੂੰ ਜ਼ਰਾ ਚਖਾਓ, ਫਿਰ ਸਵਾਲ ਵੀ ਨਾਲ ਨਾਲ ਕਰਦੇ ਜਾਂਦੇ ਆ ਤੇ ਨਾਲ हाँ ਤੁਹਾਡੇ जी, ਤੋਂ जिस ਸੁਣਦੇ ਵੀ। तरह ਤੁਹਾਡੀ ਮੁਹੱਬਤ ਜੀ। ਪੰਜਾਬੀ ਦੀ ਗਜ਼ਲ ਦੇ 2-4 ਸ਼ੇਰ ਨੇ। ਜੀ ਜੀ। ਉਹਦੇ ਬਾਝੋਂ ਜੀਣ ਦੀ ਆਦਤ ਪਾ ਦੇਣੀ ਹੈ। ਵਾਹ ਵਾਹ। ਉਹਦੇ ਬਾਝੋਂ ਜੀਣ ਦੀ ਆਦਤ ਪਾ ਦੇਣੀ ਹੈ। ਉਹਦੇ ਬਾਝੋਂ ਜੀਣ ਦੀ ਆਦਤ ਪਾ ਦੇਣੀ ਹੈ। ਵਾਹ, ਦਿਲਾ ਮੈਂ ਤੈਨੂੰ ਹੋਰ ਮੁਸੀਬਤ ਪਾ ਦੇਣੀ ਕੀ ਹੈ। ਬਾਤ ਹੈ, ਕੀ ਬਾਤ। ਦਿਲਾਂ ਮੈਂ ਤੈਨੂੰ ਹੋਰ ਮੁਸੀਬਤ ਪਾ। ਉਹਦੇ ਬਾਝੋਂ ਜੀਣ ਦੀ ਆਦਤ ਪਾ ਦੇਣੀ ਹੈ। ਦਿਲਾ ਮੈਂ ਤੈਨੂੰ ਹੋਰ ਮੁਸੀਬਤ ਪਾ ਦੇਣੀ ਹੈ। ਮੈਂ ਬੇਦੋਸੇ ਦੇ ਗਲ ਦੁਨੀਆ ਪਾਈ ਤੂੰ। ਵਾਹ ਮੈਂ ਬੇਦੋਸੇ ਦੇ ਗਲ ਦੁਨੀਆ ਪਾਈ ਤੂੰ। ਮੈਂ ਹੁਣ ਤੇਰੇ ਗਲ ਮੁਹੱਬਤ ਪਾ ਦੇਣੀ। ਵਾਹ 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 ਵਾਹ, ਕੀ ਬਾਤ ਹੈ, ਕੀ ਬਾਤ। ਮੈਂ ਬੇਦੋਸੇ ਦੇ ਗਲ ਦੁਨੀਆ ਪਾਈ ਤੂੰ। ਮੈਂ ਹੁਣ ਤੇਰੇ ਗਲ ਮੁਹੱਬਤ ਪਾ ਦੇਣੀ ਹੈ। ਹਿਜਰ ਦੇ ਮਾਸਾ ਜਿੰਨੇ ਗਮ ਵਿੱਚ ਵੇਖ ਲਵੀਂ। ਹਿਜਰ ਦੇ ਮਾਸਾ ਜਿੰਨੇ ਗਮ ਵਿੱਚ ਵੇਖ ਲਵੀਂ। ਲੋਕਾਂ ਤਾਨੇ ਦੇ ਦੇ ਬਰਕਤ ਪਾ ਦੇਣੀ। ਕੀ ਬਾਤਾਂ ਜੀ, ਕੀ ਬਾਤਾਂ ਜੀ, ਬਹੁਤ ਖੂਬਸੂਰਤ। ਹਿਜਰ ਦੇ ਮਾਸਾ ਜਿੰਨੇ ਗਮ ਵਿੱਚ ਵੇਖ ਲਵੀਂ। ਲੋਕਾਂ ਤਾਨੇ ਦੇ ਦੇ ਬਰਕਤ ਪਾ ਦੇਣੀ ਹੈ। ਤੈਨੂੰ ਕੋਈ ਉਲਾਮਾ ਵੀ ਨਹੀਂ ਆਉਣ ਦੇਣਾ।
ਤੈਨੂੰ ਕੋਈ ਉਲਾਮਾ ਵੀ ਨਹੀਂ ਆਉਣ ਦੇਣਾ, ਗੱਲ ਵਧੀ ਤੇ ਮੈਂ ਵਿੱਚ ਕਿਸਮਤ ਪਾ ਦੇਣੀ ਹੈ। ਵਾਹ ਵਾਹ। ਤੈਨੂੰ ਕੋਈ ਉਲਾਮਾ ਵੀ ਨਹੀਂ ਆਉਣ ਦੇਣਾ, ਗੱਲ ਵਧੀ ਤੇ ਮੈਂ ਵਿੱਚ ਕਿਸਮਤ ਪਾ ਦੇਣੀ ਹੈ। ਉਹਦੇ ਬਾਝੋਂ ਜੀਣ ਦੀ ਆਦਤ ਪਾ ਦੇਣੀ ਹੈ, ਦਿਲਾ ਮੈਂ ਤੈਨੂੰ ਹੋਰ ਮੁਸੀਬਤ ਪਾ ਕੀ ਬਾਤ ਹੈ ਜੀ, ਦਿਲਾਂ ਮੈਂ ਤੈਨੂੰ ਹੋਰ ਮੁਸੀਬਤ ਪਾ ਦੇਣੀ। ਅੱਛਾ, ਇੱਕ ਗੱਲ ਇਹ ਸੁਣਦੇ ਆ ਕਿ ਸ਼ਾਇਰੀ ਉਤਰਦੀ ਹੁੰਦੀ ਆ ਜਾਂ ਐਵੇਂ ਗੱਲ ਹੀ ਬਣੀ ਹੈ? ਇਸ ਗੱਲ ਨੂੰ ਸ਼ਾਇਦ ਮੈਂ ਪੂਰੀ ਤਰ੍ਹਾਂ ਕਨਵਿੰਸ ਨਹੀਂ ਇਹਦੇ ਤੋਂ, ਲੇਕਿਨ ਇਹ ਗੱਲ ਵੀ ਹੈ। ਮੇਰਾ ਜ਼ਾਤੀ ਤਜਰਬਾ ਇਹ ਹੈ, ਸਮ ਟਾਈਮ ਐਸਾ ਹੁੰਦਾ ਹੈ ਕਿ ਕੋਈ ਖਿਆਲ ਘੁੰਮੀ ਜਾ ਰਿਹਾ ਦਿਮਾਗ 'ਚ, ਸਹੀ, ਉਹ ਕਿਸੇ ਵੇਲੇ ਆਪਣੇ ਆਪ ਹੀ ਇੱਕ ਮਿਸਰਾ ਜਿਹਾ ਬਣ ਕੇ ਆ ਜਾਏਗਾ ਜਾਂ ਇੱਕ ਸ਼ੇਰ ਬਣ ਕੇ ਆ ਗਿਆ, ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਬਈ ਉਤਰਦੀ ਵੀ ਹੈ। ਤੇ ਇਹਦੇ ਲਈ ਕੋਈ ਵੇਲਾ ਹੁੰਦਾ ਹੈ ਜਾਂ? ਮੇਰਾ ਨਹੀਂ ਖਿਆਲ ਜਿਸ ਤਰ੍ਹਾਂ ਸਾਹ ਲੈਣ ਲਈ ਬੰਦੇ ਨੂੰ ਵੇਲੇ ਦੀ ਲੋੜ ਨਹੀਂ ਪੈਂਦੀ, ਇਸ ਤਰ੍ਹਾਂ ਸ਼ਾਇਰੀ ਕਰਨ ਲਈ ਵੀ ਵੇਲੇ ਦੀ ਲੋੜ ਨਹੀਂ ਹੁੰਦੀ, ਇਹਨੇ ਆਈ ਜਾਣਾ ਹੈ। ਇਹ ਨਾ ਵੀ ਹੋ ਰਹੀ ਹੋਵੇ ਤੇ ਹੋ ਰਹੀ ਹੁੰਦੀ ਹੈ। ਕੀ ਬਾਤਾਂ ਜੀ, ਕੀ ਬਾਤਾਂ। ਤੇ ਇਹ ਕਿਆ ਸ਼ਾਇਰੀ ਸਾਡੇ ਮੁਆਸ਼ਰੇ ਲਈ ਜ਼ਰੂਰੀ ਹੈ ਕਿ ਸ਼ਾਇਰੀ ਤੋਂ ਬਗੈਰ ਵੀ ਗੁਜ਼ਾਰਾ ਹੋ ਸਕਦਾ? ਵਾਹ, ਸੋਹਣਾ ਸਵਾਲ ਹੈ ਸਰ, ਲੇਕਿਨ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ। ਸਰ ਗੁਜ਼ਾਰਿਸ਼ ਇਹ ਹੈ ਕਿ ਜਿਸ ਵੇਲੇ ਕਿਸੇ ਫਰਦ ਕੋਲੋਂ ਉਹਦੀ ਆਈਡੈਂਟੀਟੀ, ਉਹਦੀ ਸ਼ਨਾਖਤ ਪੁੱਛਦੇ ਆ, ਉਹ ਆਪਣਾ ਸ਼ਨਾਖਤੀ ਕਾਰਡ ਦਿਖਾਉਂਦਾ ਹੈ। ਜਿਸ ਵੇਲੇ ਕਿਸੇ ਕੌਮ ਕੋਲੋਂ ਉਹਦੀ ਸ਼ਨਾਖਤ ਪੁੱਛਦੇ ਆ, ਉਹ ਆਪਣੇ ਸਾਇੰਟਿਸਟ, ਆਪਣੇ ਆਰਟਿਸਟ ਔਰ ਆਪਣੇ ਸ਼ਾਇਰ ਪੈ ਦਿਖਾਉਂਦੀ ਹੈ ਕਿ ਇਹ ਦੇਖੋ ਇਹ ਅਸੀਂ ਹਾਂ। ਸੋ ਸ਼ਾਇਰੀ ਅੱਜ ਦਾ ਦੌਰ, ਚੂੰਕਿ ਸ਼ਾਇਦ ਉਸ ਹਵਾਲੇ ਨਾਲ ਸ਼ਾਇਰੀ ਨੂੰ ਉਹ ਇੱਜ਼ਤ ਇਹਤਰਾਮ ਨਹੀਂ ਦੇ ਪਾ ਰਿਹਾ ਜਿਹੜਾ ਉਹਦਾ ਹੱਕ ਹੈ, ਲੇਕਿਨ ਸ਼ਾਇਰੀ ਮੁਆਸ਼ਰੇ 'ਚ ਮੁਹੱਬਤ ਤੇ ਸ਼ਾਇਰੀ ਫੈਲਾਉਂਦੀ ਹੈ ਨਾ ਜੀ, ਵਰਨਾ ਮੁਆਸ਼ਰਾ ਤੇ ਲੁੱਟਣ ਖੋਹਣ ਦੀ ਮੰਡੀ ਹੈ। ਬਹੁਤ ਵਧੀਆ ਗੱਲ ਕੀਤੀ, ਬਹੁਤ ਵਧੀਆ ਗੱਲ ਕੀਤੀ। ਇਹ ਸ਼ਾਇਰੀ ਹੈ ਔਰ ਇਹ ਸ਼ਾਇਰ ਹੈ, ਜਿਹੜਾ ਸੱਚਾ ਸ਼ਾਇਰ ਹੈ ਉਹ ਮੁਹੱਬਤ ਦਾ ਹੀ ਦਰਸ ਦਿੰਦਾ ਔਰ ਉਹਦੇ ਅਮਲ ਦੇ ਵਿੱਚ ਮੁਹੱਬਤ ਹੁੰਦੀ ਹੈ। ਸ਼ਾਇਰੀ 'ਚ ਭਾਵੇਂ ਗੁੱਸਾ ਹੋਵੇ, ਗਿਲਾ ਹੋਵੇ, ਲੇਕਿਨ ਉਹਦੇ ਅਮਲ 'ਚ ਮੁਹੱਬਤ ਹੁੰਦੀ ਹੈ। ਤੁਸੀਂ ਸ਼ਾਇਰੀ ਦੇ ਵਿੱਚ ਕਿਹਦੇ ਤੋਂ ਮੁਤਾਸਰ ਹੋ, ਕਿਹੜੇ ਸ਼ਾਇਰ ਤੋਂ ਜ਼ਿਆਦਾ ਮੁਤਾਸਰ? ਸਰ ਮੈਂ ਗਾਲਿਬ ਤੇ ਖੈਰ ਗਾਲਿਬ ਦਾ ਨਾਂ ਰਿਵਾਇਤਨ ਨਹੀਂ ਮੈਂ ਲੈ ਰਿਹਾ, ਮੈਂ ਵਾਕਈ ਗਾਲਿਬ ਤੋਂ ਬਹੁਤ ਮੁਤਾਸਰ ਹਾਂ। ਵਾਰਿਸ ਸ਼ਾਹ, ਬਾਬਾ ਬੁੱਲੇ ਸ਼ਾਹ, ਸਰ ਪ੍ਰੋਫੈਸਰ ਮੋਹਨ ਸਿੰਘ, ਸਰ ਸ਼ਿਵ ਬਟਾਲਵੀ, ਇਹ ਉਹ ਲੋਕ ਆ ਜਿਨ੍ਹਾਂ ਦਾ ਕਲਾਮ ਸੁਣ ਕੇ ਜਿਸ ਤਰ੍ਹਾਂ ਜੀਣ ਨੂੰ ਦਿਲ ਕਰਦਾ, ਇਹਨਾਂ ਨੇ ਉਹ ਕੰਮ ਆਪਣੀ ਸ਼ਾਇਰੀ ਦੇ ਰਾਹੀਂ ਕੀਤਾ, ਲੋਕਾਂ ਨੂੰ ਜ਼ਿੰਦਗੀ ਦਾ ਦਰਸ ਦਿੱਤਾ, ਮੁਹੱਬਤ ਦਾ ਦਰਸ ਦਿੱਤਾ ਔਰ ਸਾਡੀ ਜ਼ੁਬਾਨ ਨੂੰ ਸੰਭਾਲਿਆ। ਵਾਰਿਸ ਸ਼ਾਹ ਨੇ, ਮੋਹਨ ਸਿੰਘ ਨੇ, ਸ਼ਿਵ ਬਟਾਲਵੀ ਨੇ ਸਾਡੀ ਜਿਹੜੀ ਮਾਂ ਬੋਲੀ ਸੀ ਇਹਨੂੰ ਸੰਭਾਲ ਕੇ ਰੱਖਿਆ ਔਰ ਇਹਦੇ ਵਿੱਚ ਉਹ ਗੱਲਾਂ ਕੀਤੀਆਂ, ਸੁਭਾਨ ਅੱਲਾ। ਸੋ ਮੈਂ ਸਾਹਿਰ ਤੋਂ ਵੀ ਮੁਤਾਸਰ ਹਾਂ ਸਰ। ਸਾਹਿਰ ਲੁਧਿਆਣਾ। ਵਾਹ, ਇਹ 4-5 ਸ਼ਾਇਰ ਨੇ ਜਿਨ੍ਹਾਂ ਦਾ। ਤੇ ਖਾਨਦਾਨ ਵਿੱਚ ਕੋਈ ਸ਼ਾਇਰ ਹੋਇਆ? ਨਹੀਂ, ਮੇਰੇ ਤੋਂ ਪਹਿਲੇ ਵੀ ਔਰ ਅਜੇ ਤੱਕ ਵੀ, ਔਰ ਉਮੀਦ ਵੀ ਕੋਈ ਨਹੀਂ, ਬਾਅਦ ਵਿੱਚ ਵੀ ਉਮੀਦ ਕੋਈ ਅਜੇ ਤੱਕ ਕੋਈ ਨਹੀਂ। ਹਾਂ। ਤੇ ਤੁਹਾਡਾ ਸ਼ਾਇਰੀ ਵਿੱਚ ਕੋਈ ਵੱਖਰਾ ਕੰਮ, ਮਸਲਨ ਤੁਸੀਂ ਮੁਤਾਸਰ ਮਿਰਜ਼ਾ ਗਾਲਿਬ ਦਾ ਤੁਸੀਂ ਨਾਮ ਲਿਆ, ਜੀ ਜੀ, ਉਹਨਾਂ ਤੋਂ ਅਗਰ ਤੁਸੀਂ ਮੁਤਾਸਰ ਹੋਏ ਹੋ ਜਾਂ ਹੋਰ ਤੁਸੀਂ ਆਪਣੀ ਸ਼ਾਇਰੀ ਨੂੰ ਉਹਨਾਂ ਦੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ ਜਾਂ ਤੁਹਾਡਾ ਵੱਖਰਾ ਹੀ ਰੰਗ ਆ? ਇਹ ਤੁਹਾਡੀ ਮੁਹੱਬਤ ਆ, ਇਹ ਤੇ ਸਾਬਤ ਕਰਨਾ ਵੇਲੇ ਨੇ ਔਰ ਦੂਸਰੇ ਨੇ। ਸ਼ਾਇਰ ਖੁਦ ਕਿਸ ਤਰ੍ਹਾਂ ਕਹਿ ਸਕਦਾ ਕਿ ਮੈਂ ਮੁਖਤਲਿਫ ਹਾਂ? ਬਿਲਕੁਲ ਸਹੀ, ਜ਼ਬਰਦਸਤ। ਇਹ ਤੇ ਉਹ ਨਾਕਦ ਫੈਸਲਾ ਕਰੇਗਾ ਜਾਂ ਲੋਕ ਜਿਹੜੇ ਜ਼ਮਾਨਾ ਇਹ ਫੈਸਲਾ ਕਰੇਗਾ ਵੀ ਇਹ ਕੀ ਕਰਦਾ ਸੀ। ਤੁਹਾਡੀ ਜਿਹੜੀ ਗੱਲ ਹੈ ਕਿ ਗਾਲਿਬ ਤੋਂ ਅਗਰ ਮੈਂ ਮੁਤਾਸਰ ਹਾਂ, ਮੈਂ ਇਸ ਗੱਲ ਦਾ ਖੁਦ ਕਾਇਲ ਹਾਂ। ਅਗਰ ਮੈਂ ਗਾਲਿਬ ਤੋਂ ਮੁਤਾਸਰ ਹਾਂ ਤੇ ਕੁਝ ਵੀ ਨਹੀਂ, ਅਗਰ ਮੈਂ ਉਹਨੂੰ ਨਕਲ ਤੇ ਨਹੀਂ ਨਾ ਕਰ ਲੈਣਾ, ਲੇਕਿਨ ਗਾਲਿਬ ਦੇ ਕਿਧਰੇ ਕਿਸੇ ਅੰਗ ਚੋਂ, ਮੇਰੀ ਸ਼ਾਇਰੀ ਚੋਂ, ਮੇਰੇ ਰਹਿਣ ਸਹਿਣ ਚੋਂ ਕਿਤੇ ਉਹਤੇ ਪਤਾ ਲੱਗੇ ਕਿ ਯਾਰ ਗਾਲਿਬ ਦਾ ਪ੍ਰਸਤਾਰ ਲੱਗਦਾ ਹੈ। ਸਾਡੇ ਹਾਂ ਇਹ ਹੁੰਦਾ ਨਹੀਂ। ਅਸੀਂ ਅੱਲਾ ਨੂੰ ਤਾਂ ਮੰਨਦੇ ਹਾਂ, ਲੇਕਿਨ ਆਪਣੇ ਅਮਲ ਚੋਂ ਅੱਲਾ ਵਾਲੇ ਲੱਗਦੇ ਨਹੀਂ। ਬਹੁਤ ਵਧੀਆ ਜੀ। ਤੇ ਤੁਸੀਂ ਕੀ ਮਸਲਨ ਕਦੇ ਸੋਚਿਆ ਇਹ ਚੀਜ਼ ਕਿ ਤੁਸੀਂ ਕੁਝ ਕਰਨਾ ਚਾਹੁੰਦੇ ਸੀ, ਕੋਈ ਵੱਖਰਾ ਕਰਨਾ ਚਾਹੁੰਦੇ ਸੀ ਜਿਹੜਾ ਹਲੇ ਤੱਕ ਨਹੀਂ ਕਰ ਸਕੇ? ਸਰ ਇਹ ਤੇ ਕੋਈ ਵੀ ਇਨਸਾਨ ਮੁਤਮੈਨ ਹੁੰਦਾ ਹੀ ਨਹੀਂ ਨਾ।
ਜੋ ਵੀ ਉਹ ਕਰ ਰਿਹਾ ਹੁੰਦਾ। ਮੈਂ ਇਹ ਸਮਝਦਾ ਕਿ ਸਾਡੇ ਹਾਂ ਚੂੰਕਿ ਪੈਸੇ ਦੀ ਦੌੜ ਹੈ, ਅਗਰ ਉਸ ਹਵਾਲੇ ਨਾਲ ਦੇਖੋ ਤਾਂ ਪਤਾ ਨਹੀਂ ਕੀ ਕਰਨਾ ਸੀ ਤੇ ਕੀ ਕਰ ਬੈਠੇ ਆ। ਸਾਡੀ ਜਿਹੜੀ ਡੀਮੈਰਿਟ ਸੁਸਾਇਟੀ ਹੈ, ਇੱਥੇ ਦੇ ਅਜ਼ਾਬਾਂ ਦਾ ਤੁਹਾਨੂੰ ਵੀ ਮੇਰੇ ਨਾਲ ਬਹੁਤਾ ਪਤਾ ਹੋਣਾ ਵਾਰਿਸ ਸਾਹਿਬ। ਗੁਜ਼ਾਰਿਸ਼ ਹੈ ਕਿ ਇੱਥੇ ਜਿਹੜੇ ਲੋਕ ਇੰਜੀਨੀਅਰ ਹੋਣੇ ਚਾਹੀਦੇ ਸੀ ਉਹ ਪੈਂਚਰ ਲਾਉਂਦੇ ਨੇ, ਜਿਨ੍ਹਾਂ ਨੂੰ ਡਾਕਟਰ ਹੋਣਾ ਚਾਹੀਦਾ ਸੀ ਉਹ ਟੀਵੀ ਠੀਕ ਕਰਦੇ ਪਏ ਨੇ। ਸਹੀ ਗੱਲ। ਮੈਰਿਟ ਕੋਈ ਨਹੀਂ ਹੈ ਮੇਰੀ ਸੁਸਾਇਟੀ 'ਚ ਨਾ, ਇਸ ਲਈ ਮਤਲਬ ਸਾਰਾ ਕੁਝ ਹੀ ਦਗੜ ਮਗੜ ਹੋਇਆ। ਮੈਂ ਕਦੀ ਵੀ ਇਹ ਨਹੀਂ ਸੋਚਿਆ ਅਜੇ ਤੱਕ ਕਿ ਮੈਨੂੰ ਕੀ ਹੋਣਾ ਚਾਹੀਦਾ ਸੀ। ਮੈਂ ਇਸ ਗੱਲ ਤੇ ਬਹੁਤ ਮੁਤਮਈਨ ਹਾਂ ਕਿ ਮੈਂ ਯਾਰ ਕੁਝ ਵੀ ਨਹੀਂ, ਲੇਕਿਨ ਮੈਂ ਸ਼ਾਇਰ ਹਾਂ। ਇਹ ਘੱਟ ਆਨਰ ਹੈ ਮੇਰੇ ਵਾਸਤੇ ਕਿ ਮੈਂ ਸ਼ਾਇਰੀ ਤੇ ਕਰਨਾ ਨਾ। ਮੈਂ ਦੂਸਰੇ ਨੂੰ ਨਾ ਸਹੀ, ਆਪਣੇ ਆਪ ਨੂੰ, ਇੱਕ ਫਰਦ ਨੂੰ ਤੇ ਮੈਂ ਮੁਤਮਈਨ ਕਰ ਰਿਹਾ ਨਾ, ਉਹ ਮੈਂ ਆਪ ਹੀ ਸਹੀ। ਅੱਛਾ, ਤੁਸੀਂ ਆਪਣੀ ਗੁਫ਼ਤਗੂ ਦੇ ਵਿੱਚ ਕਲਾਸੀਕਲ ਸ਼ੋਰਾ ਉਰਦੂ ਦਾ ਵੀ ਤਜ਼ਕਰਾ ਕੀਤਾ ਤੇ ਪੰਜਾਬੀ ਸ਼ੋਰਾ ਦਾ ਵੀ ਤਜ਼ਕਰਾ ਕੀਤਾ ਜੀ। ਤੇ ਕਿਆ ਹੁਣ ਉਸ ਤਰ੍ਹਾਂ ਦੇ ਉਰਦੂ ਵਿੱਚ ਵੀ ਸ਼ਾਇਰ ਪੈਦਾ ਹੋ ਰਹੇ ਨੇ ਔਰ ਪੰਜਾਬੀ ਵਿੱਚ ਸੂਫੀ ਜਿਹੜੇ 7-8 ਸ਼ਾਇਰ ਨੇ ਜੀ ਜੀ ਉਹਨਾਂ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਕੋਈ ਉਹਨਾਂ ਦੀ ਜਗ੍ਹਾ ਲੈਂਦਾ ਹੋਇਆ ਨਜ਼ਰ ਆ ਰਿਹਾ? ਜਾਣਦੇ ਤੁਸੀਂ ਵੀ ਹੋ ਵਾਰਿਸ ਸਾਹਿਬ। ਮੈਂ ਨਹੀਂ ਜਾਣਦਾ, ਤੇ ਮੈਂ ਇਸੇ ਨਾਸਰ ਮਜੀਦ ਤੇ ਸਵਾਲ ਰੱਖਿਆ। ਮੈਂ ਤੁਹਾਨੂੰ ਸਵਾਲ ਦਾ ਜਵਾਬ ਜ਼ਰੂਰ ਦੇਵਾਂਗਾ ਸਰ ਜੀ। ਦੁੱਖ ਦੀ ਗੱਲ ਹੀ ਸਹੀ, ਪਰ ਇਹ ਗੱਲ ਸੱਚੀ ਹੈ। ਨਹੀਂ, ਸ਼ਾਇਰੀ ਜਿਸ ਤਰ੍ਹਾਂ ਹੋਣੀ ਚਾਹੀਦੀ ਸੀ, ਵਾਰਿਸ ਤੋਂ ਅੱਗੇ ਅਸੀਂ ਨਿਕਲੇ ਨਹੀਂ, ਗਾਲਿਬ ਤੋਂ ਅੱਗੇ ਅਸੀਂ ਨਿਕਲੇ ਨਹੀਂ। ਫਿਰ ਮੈਂ ਕਿਸ ਤਰ੍ਹਾਂ ਕਹਿ ਸਕਦਾ ਕਿ ਬਈ ਮਤਲਬ ਅਸੀਂ ਤੇ ਬਾਜ਼ੋ ਕਾ ਦੋਸਤ ਬੈਠੀ ਦਾ ਗੱਲਾਂ ਕਰੀਦੀਆਂ ਵਾਂ ਕਿ ਯਾਰ ਜਿਹੜੀ ਸ਼ਾਇਰੀ ਕਰ ਰਹੇ ਆ, ਸ਼ਾਇਰੀ ਕਿਉਂ ਕਰ ਰਹੇ ਆ? ਵੈਸੇ ਜਿੰਨਾ ਲਈ ਕਰ ਰਹੇ ਆ ਉਹਨਾਂ ਤੱਕ ਇਹ ਪਹੁੰਚ ਰਹੀ ਹੈ, ਜਾਂ ਇਹਦਾ ਕੋਈ ਮਾਇਆਰ ਬਣ ਰਿਹਾ ਵਾ? ਕੌਮੀ ਮਾਇਆਰ ਤੇ ਹੈ ਹੀ ਕੋਈ ਨਹੀਂ ਅਜੇ ਤੱਕ। ਕੋਈ ਆਲਮੀ ਮਾਇਆਰ 'ਚ ਕਿਤੇ ਅਸੀਂ ਇਹ ਸ਼ਾਇਰੀ ਜਿਹੜੀ ਸਾਡੇ ਮੁਲਕ 'ਚ ਹੁਣ ਹੋ ਰਹੀ ਹੈ, ਜਿਹੜਾ ਅਦਬ ਤਖਲੀਕ ਹੋ ਰਿਹਾ, ਆਇਆ ਇਹ ਆਲਮੀ ਸਤ੍ਹਾ ਦੇ ਉੱਤੇ ਕੋਈ ਆਪਣਾ ਨਾਂ ਸ਼ਾਮ ਪੈਦਾ ਕਰ ਸਕਦਾ ਵਾ, ਬਣਾ ਸਕਦਾ? ਤੇ ਮੈਨੂੰ ਤੇ ਜਵਾਬ ਅਜੇ ਨਾ 'ਚ ਹੀ ਆ ਰਿਹਾ। ਤੇ ਮੈਂ ਨਹੀਂ ਸਮਝਦਾ ਕਿ ਵਾਰਿਸ ਸ਼ਾਹ ਤੋਂ ਬਾਅਦ ਕੋਈ ਨਵਾਂ ਵਾਰਿਸ ਸ਼ਾਹ ਬਣਨ ਦੇ ਇਮਕਾਨਾਤ ਹੈ, ਜਾਂ ਗਾਲਿਬ ਤੋਂ ਬਾਅਦ ਕੋਈ ਨਵਾਂ ਗਾਲਿਬ, ਜਾਂ ਉਸ ਤਰ੍ਹਾਂ ਦਾ ਮਤਲਬ ਉਹਨੇ ਕਿਹਾ ਉਹ ਸਾਵਾਂ ਤੇ ਨਹੀਂ ਆਉਣਾ ਉਸ ਤੋਂ ਅੱਛਾ, ਜਾਂ ਉਹਦੇ ਨਾਲ ਨੇੜੇ ਤੇੜੇ ਕਿਧਰੇ। ਅਜੇ ਤੱਕ ਤੇ ਨਹੀਂ ਸਰ। ਨਾਸਰ ਮਜੀਦ ਸਾਹਿਬ, ਤੁਹਾਡੀ ਗੁਫ਼ਤਗੂ ਤੋਂ ਮੈਂ ਇਹ ਅੰਦਾਜ਼ਾ ਲਗਾ ਰਿਹਾ ਸੀ ਕਿ ਤੁਸੀਂ ਕਿਹਾ ਕਿ ਸੋਸਾਇਟੀ ਮੈਰਿਟ ਦੇ ਮੁਤਾਬਿਕ ਕੰਮ ਨਹੀਂ ਕਰ ਰਹੀ। ਹਾਂਜੀ, ਕਿ ਜਿਹਨੂੰ ਡਾਕਟਰ ਹੋਣਾ ਚਾਹੀਦਾ ਹੈ ਉਹ ਮਕੈਨਿਕ ਬਣ ਰਿਹਾ ਹੈ, ਜਿਹਨੂੰ ਮਕੈਨਿਕ ਹੋਣਾ ਚਾਹੀਦਾ ਉਹ ਡਾਕਟਰ ਬਣ ਰਿਹਾ ਹੈ, ਜੀ। ਤੇ ਲਿਖਾਰੀਆਂ ਨੂੰ ਵੀ ਉਹ ਮੌਕੇ ਨਹੀਂ ਸਹੀ ਮਿਲ ਰਿਹਾ। ਤੁਸੀਂ ਅਸੀਂ ਫੈਸਲਾਬਾਦ 'ਚ ਰਹਿ ਰਹੇ ਹਾਂ, ਕਿਆ ਤੁਸੀਂ ਸਮਝਦੇ ਹੋ ਕਿ ਫੈਸਲਾਬਾਦ ਦੇ ਵਿੱਚ ਕੋਈ ਸ਼ਾਇਰਾਂ ਅਦੀਬਾਂ ਦੀ ਅਗਰ ਗਵਰਨਮੈਂਟ ਦੀ ਸਤ੍ਹਾ ਤੇ ਹੌਸਲਾ ਅਫਜ਼ਾਈ ਨਹੀਂ ਹੋ ਰਹੀ, ਤੇ ਕਿਆ ਪ੍ਰਾਈਵੇਟ ਸਤ੍ਹਾ ਤੇ ਕੋਈ ਹੌਸਲਾ ਅਫਜ਼ਾਈ ਹੋ ਰਹੀ ਹੈ? ਕੋਈ ਐਸੀਆਂ ਤਨਜ਼ੀਮਾਂ, ਕੋਈ ਬਜ਼ਮਾਂ ਜਿਹੜੀਆਂ ਨਹੀਂ ਸਰ, ਮੇਰਾ ਨਹੀਂ ਖਿਆਲ ਕਿ ਤਨਜ਼ੀਮਾਂ ਮੌਜੂਦ ਨੇ। ਤਨਜ਼ੀਮਾਂ ਆਪ ਪੈਸੇ ਦੀ ਡੋਮੀਨੇਸ਼ਨ ਹੈ ਸਰ। ਤਨਜ਼ੀਮਾਂ ਬਗੈਰ ਪੈਸੇ ਤੋਂ ਕਿਸੇ ਕੰਮ ਦੀਆਂ ਨਹੀਂ। ਅਦਬੀ ਤਨਜ਼ੀਮਾਂ ਜ਼ਰੂਰ ਮੌਜੂਦ ਨੇ, ਉਹਨਾਂ ਦੇ ਬਣਾਉਣ ਵਾਲਿਆਂ 'ਚ ਮੁਹੱਬਤ ਵੀ ਹੈ ਅਦਬ ਦੇ ਨਾਲ, ਲੇਕਿਨ ਗੱਲ ਇਹ ਹੈ ਕਿ ਜਿੰਨੀ ਦੇਰ ਤੱਕ ਗਵਰਨਮੈਂਟ ਆਪਣੇ ਤੌਰ ਦੇ ਉੱਤੇ ਇਹਨਾਂ ਸ਼ਾਇਰਾਂ, ਅਦੀਬਾਂ, ਫਨਕਾਰਾਂ ਦਾ ਸਰਪ੍ਰਸਤੀ ਨਹੀਂ ਕਰਦੀ, ਇਹਨਾਂ ਦੀ ਮੁਆਸ਼ੀ ਇਮਦਾਦ ਨਹੀਂ ਕਰਦੀ, ਇਹਨਾਂ ਨੂੰ ਤੌਕੀਰ ਨਹੀਂ ਦਿੰਦੀ, ਉਨੀ ਦੇਰ ਤੱਕ ਹੋ ਨਹੀਂ ਸਕਦਾ। ਚੈਰਿਟੀ ਤੇ ਹੋ ਸਕਦੀ ਹੈ, ਲੇਕਿਨ ਤੌਕੀਰ ਨਹੀਂ ਹੋ ਸਕਦੀ। ਉਹਦੇ ਲਈ हुकूमत का इनवॉल्व होना बहुत ज़रूरी है। मसलन हुण साढ़े यहाँ हल्का अरबाब ज़ौक है, वो कोई माली इमदाद तो नहीं कर रहा शायरां दीपां दी, एक प्लेटफॉर्म दे रहा कि भाई आके अपनी गल कर लो। आलमी सुखनवर फाउंडेशन एक इत्थे मौजूद है, आसिफ सरदार साहब ने बनाई। हाँ जी, वो हुण वो इजलास वगैरह तो करते हैं, लेकिन वो किसी की माली इमदाद तो नहीं कर सकते किसी शायर की। हाँ, वो आवाज़ उठा सकते हैं, तो आवाज़ तो असीं 70-74 सालों तो उठाई जा रहे हैं, लोग उठाई जा रहे। साढ़े तो पहले भी ये गल हो रही सी कि यार इन्हां दा कोई एहतराम होना चाहिए, कोई प्लॉट मिलने चाहिए, जिन्हां दे घर नहीं उन्होंने घर मिलने चाहिए, जिन्हां नूं नौकरियां नहीं नौकरियां मिलन, जिहड़े रिटायर हो गए हैं या जिन्हां च नहीं नौकरियां मिलदी उन्हां दे वजीफे लाओ मैरिट पे। लेकिन गल ये है कि चूँकि मैरिट ही नहीं है। आम तसव्वुर ये भी है ना कि शायर और अदीब, शोरा अदबा अक्सर मुआशी लिहाज नाल कमज़ोर ही पाए जाते हैं। हाँ जी, तो
ਉਹ ਆਪਣੀਆਂ ਕਿਤਾਬਾਂ ਵੀ ਨਹੀਂ ਬਰ ਵਕਤ ਲਿਆ ਸਕਦੇ, ਬਹੁਤ ਅੱਛਾ ਕਹਿਣ ਵਾਲੇ ਕਿਤਾਬ ਬੜੇ ਨਹੀਂ ਲਿਆ ਬੜੇ ਸਕਦੇ। ਬੜੇ ਬੜੇ ਅਜ਼ਾਬ ਆ, ਮੁਸ਼ਾਇਰੇ 'ਚ ਨਹੀਂ ਜਾ ਬਾਅਦ ਸਕਦਾ ਬੰਦਾ। ਐਸੇ ਕਿਤਾਬਾਂ ਲਿਆ ਰਹੇ ਹੁੰਦੇ ਆ ਜਿਹਦੇ ਵਿੱਚ ਸ਼ਾਇਰੀ ਨਹੀਂ ਹੁੰਦੀ। ਉਹ ਸਰ ਵਾਰਿਸ ਸਾਹਿਬ ਬਸ ਕਿਤਾਬਾਂ, ਮੇਰੇ ਕੋਲ ਪੈਸੇ ਹੈ ਨਹੀਂ, ਮੇਰੀਆਂ ਕਿਤਾਬਾਂ ਤੁਹਾਡੇ ਨਾਂ ਤੋਂ ਛਪ ਰਹੀਆਂ ਵਾ, ਤੁਹਾਡੇ ਅਫਸਾਨੇ ਕਿਸੇ ਹੋਰ ਦੇ ਨਾਂ ਤੇ ਛਪ ਰਹੇ ਆ। ਇਹ ਵੀ ਹੋ ਰਿਹਾ ਨਾ ਸਾਡੇ ਸੁਸਾਇਟੀ 'ਚ। ਫੈਸਲਾਬਾਦ ਇਹ ਮੁਆਸ਼ੀ ਬਦਹਾਲੀ ਨੇ, ਉਹ ਸਾਹਰ ਨੇ ਕਿਹਾ ਸੀ ਕਿ देख इस कारगहे मेहनत व सरमाया में मेरे नगमे भी मेरे पास नहीं रह सकते, तेरे जलवे किसी ਜ਼ਰਦਾਰ की मीरास सही, तेरे खाके भी मेरे पास नहीं रह सकते। ਸੋ ਗੱਲ ਇਹ ਹੈ ਕਿ ਜਦੋਂ ਵੈਲਥ ਡੋਮੀਨੇਸ਼ਨ ਆ ਤੇ ਫਿਰ ਵੈਲਥ ਲਈ ਪਤਾ ਨਹੀਂ ਲੋਕ ਕੀ ਕਰ ਰਹੇ ਆ, ਤੇ ਸ਼ਾਇਰ ਨੇ ਵੀ ਆਪਣੇ ਸਾਹ ਦੀ ਡੋਰੀ ਨੂੰ ਚੱਲਦਿਆਂ ਰੱਖਣ ਲਈ ਕੁਛ ਨਾ ਕੁਛ ਤੇ ਕਰਨਾ ਨਾ, ਫਿਰ ਉਹ ਸ਼ਾਇਰੀ ਵੀ ਵੇਚ ਰਿਹਾ, ਔਰ ਜਿਨ੍ਹਾਂ ਕੋਲ ਸ਼ੋਹਰਤ ਆ ਔਰ ਪੈਸਾ ਵਾ ਉਹ ਖਰੀਦ ਰਹੇ ਆ। ਸਾਡੇ ਫੈਸਲਾਬਾਦ ਦੇ ਇੱਕ ਮਾਰੂਫ ਸ਼ਾਇਰ ਨੇ ਇਹ ਦਾਅਵਾ ਕੀਤਾ ਹੈ ਇੰਡੋਜ਼ ਟੀਵੀ ਦੇ ਪ੍ਰੋਗਰਾਮ ਵਿੱਚ ਜੀ ਕਿ ਮੈਂ ਹੁਣ ਤੱਕ ਕਮੋ ਬੇਸ਼ ਕੋ 35 ਕਿਤਾਬਾਂ ਦੇ ਸ਼ਾਇਰੀ ਦੇ ਮੁਸਵਦੇ ਵੇਚ ਚੁੱਕਾ ਔਰ ਮੇਰੀ ਗਜ਼ਲ ਨਜ਼ਮ ਦੀ ਕੀਮਤ 200 ਰੁਪਏ 300 ਰੁਪਏ ਤੱਕ ਵੀ ਸੀ। ਤੁਸੀਂ ਇਸ ਗੱਲ ਦੇ ਨਾਲ ਮੈਂ ਇਸ ਗੱਲ ਤੇ ਬਿਲਕੁਲ ਇਤਫਾਕ ਕਰਦਾ। ਐਸਾ ਬਹੁਤ ਸਾਰਾ ਹੈ, ਉਹਨਾਂ ਨੇ ਦੇਖਣ ਨੇ ਕਿਹਾ ਇੱਥੇ ਕਈ ਐਸੇ ਲੋਕ ਸ਼ਾਇਰ ਮੌਜੂਦ ਨੇ ਅੱਜ ਵੀ ਜਿਹੜੇ ਇਹ ਕੰਮ ਕਰ ਰਹੇ ਆ, ਔਰ ਉਹ ਲੋਕ ਵੀ ਮੌਜੂਦ ਹੈ ਜਿਨ੍ਹਾਂ ਦੀਆਂ ਕਿਤਾਬਾਂ ਛਪ ਰਹੀਆਂ, ਔਰ ਉਹ ਬੜੇ ਮਤਲਬ ਦੀਦਾ ਦਲੇਰੀ ਦੇ ਨਾਲ ਆਪਣੀ ਸ਼ਾਇਰੀ ਸੁਣਾ ਰਹੇ ਆ ਦੂਸਰੇ ਦੀ ਲੈ ਕੇ। ਨਾਜ਼ਰੀਨ, ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਨਾਸਿਰ ਮਜੀਦ ਸਾਹਿਬ ਮੌਜੂਦ ਨੇ। ਸ਼ਾਇਰੀ ਦੇ ਹਵਾਲੇ ਨਾਲ ਫੈਸਲਾਬਾਦ ਦਾ ਇੱਕ ਬਿਲਕੁਲ ਵੱਖਰਾ ਨਾਮ ਹੈ, ਚੰਦ ਗਿਣਵੇਂ ਚੁਣਵੇਂ ਨਾਮਾਂ ਵਿੱਚੋਂ ਇੱਕ ਨਾਮ। ਤੇ ਮੈਂ ਤਾਂ ਜਦੋਂ ਵੀ ਇਹਨਾਂ ਦੀ ਸ਼ਾਇਰੀ ਸੁਣਦਾ ਤੇ ਮੈਂ ਬੜਾ ਮਜ਼ਾ ਲੈਂਦਾ, ਤੇ ਮੈਂ ਅੱਜ ਦਰਖਾਸਤ ਕਰਦਾ ਕਿ ਕੋਈ ਸਾਨੂੰ ਮੁਤਰੰਨਮ ਵੀ ਸੁਣਵਾ ਦਿਓ, ਤੇ ਉਰਦੂ ਵੀ ਤੁਸੀਂ ਬਹੁਤ ਅੱਛਾ ਕਹਿੰਦੇ ਹੋ, ਉਰਦੂ ਵੀ ਸਾਨੂੰ ਕੋਈ ਗਜ਼ਲਾਂ ਸੁਣਾਓ, ਕੋਈ ਨਜ਼ਮਾਂ। उर्दू गज़ल एक सुनाना नहीं। बदगुमां है वाह, तो वजाहत नहीं देनी मैंने, बदगुमां है तो वजाहत नहीं देनी मैंने, वाह वाह, जान देनी है अजियत नहीं देनी मैंने। क्या बात। बदगुमां है तो वजाहत नहीं देनी मैंने, जान देनी है अजियत नहीं देनी मैंने। क्या बात। ये रही आँख ये दिल देख तेरा मस्कन है, ये रही आँख ये दिल देख तेरा मस्कन है, वाह, अब कोई और शहादत नहीं देनी मैंने। क्या बात है, क्या बात है। ये रही आँख ये दिल देख तेरा मस्कन है, अब कोई और शहादत नहीं देनी मैंने। चश्मे गिरिया गमे दुनिया में लगा रखनी है, चश्मे गिरिया गमे दुनिया में लगा रखनी है, तेरे गम को ये सहूलत नहीं देनी मैंने, वाह वाह, तेरे गम को ये सहूलत नहीं देनी मैंने। मैंने दिल एक तरफ जान रख दी, मैंने दिल एक तरफ जान रख दी, वाह वाह, उसको डर था कोई कीमत नहीं देनी मैंने। क्या बात है जी, बहुत अच्छे, ज़बरदस्त है। आज उदासी है मेरे दिल में उतर आँख में झांक, वाह, आज उदासी है मेरे दिल में उतर आँख में झांक, कल तुझे इसकी इजाज़त नहीं देनी मैंने। वाह 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 वाह, आज उदासी है आज उदासी है, मेरे दिल में उतर आँख में झांक, कल तुझे इसकी इजाज़त नहीं देनी मैंने। वाह जी वाह, वाह जी वाह। बाप का विरसा ज़रो मालो ज़मी है ले लो, बाप का विरसा ज़रो मालो ज़मी है ले लो, वाह वाह, माँ का विरसा है मोहब्बत नहीं देनी मैंने, वाह, माँ का विरसा है मोहब्बत नहीं देनी मैंने। क्या बात है, बहुत ज़बरदस्त, बहुत खूबसूरत है। मेहरबानी कोई से। मुतरन्नम भी हो जाए, मुतरन्नम मैं पढ़दा तो नहीं, चलो ਅੱਜ ਪੜ ਦੋ। लेकिन एक गीत है मेरा ਮੈਂ पंजाबी, ਕਿਸੇ ਮੁਸ਼ਾਇਰੇ ਤੁਹਾਨੂੰ ਸੁਣਿਆ ਸੀ ਤੇ ਉਹ ਬਸ ਉਹ ਇੱਕ ਦੋਸਤਾਂ ਨੇ ਬੜਾ ਵਿੱਚ ਉਹ ਤੰਗ ਕੀਤਾ। ਉਹ ਆਵਾਜ਼ ਦੋਸਤਾਂ ਦੀ ਘੋਲ ਰਹੀ ਹੈ। ਜਿਹੜੀ ਜ਼ਾਤੀ ਜਿਹੀ ਮਹਿਫਿਲ ਹੁੰਦੀ ਨਾ, ਉਹਦੇ 'ਚ ਬੈਠ ਕੇ ਬੰਦਾ ਜੋ ਕੁਝ ਕੋਈ ਕਈ ਕੁਝ ਕਰਦਾ, ਤੇ ਮੈਂ ਉਹਨਾਂ ਨੂੰ ਕਿਹਾ ਕਿ ਯਾਰ ਗਾ, ਮੈਂ ਗਾਣ ਲੱਗ ਪਿਆ। ਇੱਕ ਤੇ ਸ਼ਾਇਦ ਤੁਸੀਂ ਬੋਲੀਆਂ ਵੀ ਸੁਣਾਈਆਂ ਸੀ। ਮੈਂ ਬੋਲੀਆਂ ਦਾ ਮੈਨੂੰ ਹੁਣ ਯਾਦ ਨਹੀਂ, ਤੇ ਗੀਤ ਮੈਂ ਚਲੋ ਗੀਤ ਹੋ ਜਾਏ। ਦੋ ਤਿੰਨ ਬੰਦ ਸੁਣਾ ਦੇਣਾ ਉਹਦੇ। ਦਿਲ ਟੁੱਟ ਪੈਣਾ ਮਾਏ, ਵਾਹ ਮਨ ਦਾ ਨਾ ਕਹਿਣਾ ਮਾਏ, ਵਾਹ ਵਾਹ,
ਦਿਲ ਟੁੱਟ ਪੈਣਾ ਮਾਏ, ਮਨ ਦਾ ਨਾ ਕਹਿਣਾ ਮਾਏ, ਰਾਹੀਂ ਮੈਨੂੰ ਰੋਲਦਾ, ਰਾਹੀਂ ਮੈਨੂੰ ਰੋਲਦਾ। ਵਾਹ ਵਾਹ। ਜੱਗ ਪਿਆ ਹੱਸੇ ਮਾਏ, ਜਾਣ ਕੇ ਨਾ ਦੱਸੇ ਮਾਏ, ਜੱਗ ਪਿਆ ਹੱਸੇ ਮਾਏ, ਜਾਣ ਕੇ ਨਾ ਦੱਸੇ ਮਾਏ, ਪਤਾ ਮੇਰੇ ਢੋਲ ਦਾ, ਪਤਾ ਮੇਰੇ ਢੋਲ ਦਾ, ਵਾਹ ਦਿਲ ਟੁੱਟ ਪੈਣਾ ਮਾਏ, ਤੱਕਦੀ ਚੁਫੇਰੇ ਮਾਏ, ਸਾਡੇ ਤੇ ਬਨੇਰੇ ਮਾਏ, ਵਾਹ ਤੱਕਦੀ ਚੁਫੇਰੇ ਮਾਏ, ਸਾਡੇ ਤੇ ਬਨੇਰੇ ਮਾਏ, ਕਾਂ ਵੀ ਨਹੀਂ ਬੋਲਦਾ, ਕਾਂ ਵੀ ਨਹੀਂ ਬੋਲਦਾ, ਵਾਹ 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 ਵਾਹ। ਤੱਕਦੀ ਚੁਫੇਰੇ ਮਾਏ, ਸਾਡੇ ਤੇ ਬਨੇਰੇ ਮਾਏ, ਕਾਂ ਵੀ ਨਹੀਂ ਬੋਲਦਾ, ਕਾਂ ਵੀ ਨਹੀਂ ਬੋਲਦਾ। ਲਾਵੀਂ ਮੈਨੂੰ ਗੱਲ ਮਾਏ, ਸਾ ਅੱਜ ਕੱਲ ਮਾਏ, ਵਾਹ ਲਾਵੀਂ ਮੈਨੂੰ ਗੱਲ ਮਾਏ, ਸਾ ਅੱਜ ਕੱਲ ਮਾਏ, ਪਾਰੇ ਵਾਂਗੂ ਡੋਲਦਾ, ਪਾਰੇ ਵਾਂਗੂ ਡੋਲਦਾ, ਦਿਲ ਟੁੱਟ ਪੈਣਾ ਮਾਏ, ਇਸ਼ਕੇ ਦਾ ਜੱਜ ਮਾਏ, ਕੈਦੀ ਭਾਵੇਂ ਮਰ ਜਾਏ, ਇਸ਼ਕੇ ਦਾ ਜੱਜ ਮਾਏ, ਕੈਦੀ ਭਾਵੇਂ ਮਰ ਜਾਏ, ਬੇੜੀਆਂ ਨਹੀਂ ਖੋਲਦਾ, ਬੇੜੀਆਂ ਨਹੀਂ ਖੋਲਦਾ। क्या कहने क्या कहने। ਆਖਰੀ ਬੰਦ ਹੈ ਜੀ ਕਿ ਤੂੰ ਵੀ ਸੁਣ ਵਾਏ ਕਿਤੇ, ਜੇ ਉਹ ਮਿਲ ਜਾਏ ਕਿਤੇ, ਤੂੰ ਵੀ ਸੁਣ ਵਾਏ ਕਿਤੇ, ਜੇ ਉਹ ਮਿਲ ਜਾਏ ਕਿਤੇ, ਦਸੀਂ ਕੋਈ ਟੋਲਦਾ, ਦਸੀਂ ਕੋਈ ਟੋਲਦਾ, ਦਿਲ ਟੁੱਟ ਪੈਣਾ ਮਾਏ, ਮਨ ਦਾ ਨਾ ਕਹਿਣਾ ਮਾਏ, ਰਾਹੀਂ ਮੈਨੂੰ ਰੋਲਦਾ, ਰਾਹੀਂ ਮੈਨੂੰ ਰੋਲਦਾ, ਜੱਗ ਪਿਆ ਹੱਸੇ ਮਾਏ, ਜਾਣ ਕੇ ਨਾ ਦੱਸੇ ਮਾਏ, ਪਤਾ ਮੇਰੇ ਢੋਲ ਦਾ, ਪਤਾ ਮੇਰੇ ਢੋਲ ਦਾ। ਮਿਹਰਬਾਨੀ बहुत शुक्रिया। बहुत ही खूबसूरत ਤੁਹਾਡਾ ਗੀਤ। ਮਿਹਰਬਾਨੀ ਸਰ। ਉਰਦੂ ਸ਼ਾਇਰੀ ਵੀ ਬਹੁਤ ਹੀ ਕਮਾਲ, ਤੇ ਪੰਜਾਬੀ ਗਜ਼ਲ ਵੀ ਜਿਹੜੀ ਤੁਸੀਂ ਬਹੁਤ ਜ਼ਬਰਦਸਤ ਸੁਣਾਈ, ਤੇ ਨੌਜਵਾਨ ਜਿਹੜੇ ਸਾਡੇ ਸ਼ਾਇਰ ਨੇ ਉਹਨਾਂ ਨੂੰ ਕੀ ਤੁਸੀਂ ਸੁਨੇਹਾ, ਕੀ ਮੈਸੇਜ ਦੇਣਾ ਚਾਹੁੰਦੇ? ਸਰ ਆਪਣੀ ਜ਼ੁਬਾਨ ਨਾਲ, ਆਪਣੇ ਕਲਚਰ ਨਾਲ ਪਿਆਰ ਕਰਨਾ ਚਾਹੀਦਾ, ਜੀ ਜੋ ਕਹਿਣਾ ਚਾਹੀਦਾ ਉਹ ਕਰਨਾ ਚਾਹੀਦਾ, ਤੇ ਕੁਛ ਨਾ ਕੁਛ ਜ਼ਰੂਰ ਦੋ ਕਰਨਾ ਰੰਗੀ ਨਹੀਂ ਚਾਹੀਦਾ। ਓ ਯੈਸ, ਜੋ ਕਹਿਣਾ ਚਾਹੀਦਾ ਕਰਨਾ ਉਹ ਕਰਨਾ ਚਾਹੀਦਾ। ਨੌਜਵਾਨਾਂ ਨੂੰ ਆਪਣੇ ਦੇਸ਼ ਨਾਲ, ਆਪਣੀ ਮਿੱਟੀ ਨਾਲ, ਆਪਣੀ ਜ਼ੁਬਾਨ ਨਾਲ, ਕਲਚਰ ਨਾਲ, ਆਪਣੇ ਰਿਸ਼ਤਿਆਂ ਨਾਲ ਮੁਹੱਬਤ ਕਰਨੀ ਚਾਹੀਦੀ ਹੈ। ਮੁਹੱਬਤ ਹੀ ਵੰਡਣੀ ਚਾਹੀਦੀ ਹੈ, ਕਿਉਂਕਿ ਇਹ ਵੰਡਿਆ ਵੱਧਦੀ ਹੈ। ਬਿਲਕੁਲ। ਨਾਜ਼ਰੀਨ, ਸਾਡੇ ਅੱਜ ਦੇ ਪ੍ਰੋਗਰਾਮ ਅਦਬੀ ਰੰਗ ਵਿੱਚ ਪਰੋਣੇ ਸੀ ਨਾਸਿਰ ਮਜੀਦ ਸਾਹਿਬ। ਇਹਨਾਂ ਦਾ ਤਾਲੁਕ ਫੈਸਲਾਬਾਦ ਦੇ ਨਾਲ, ਤੇ ਮੈਂ ਦੱਸਿਆ ਕਿ ਫੈਸਲਾਬਾਦ ਦੇ ਚੰਦ ਗਿਣਵੇਂ ਸ਼ਾਇਰਾਂ ਦੇ ਵਿੱਚ ਇਹਨਾਂ ਦਾ ਸ਼ੁਮਾਰ ਹੁੰਦਾ ਹੈ। ਇਹਨਾਂ ਨੂੰ ਸੁਣ ਕੇ ਵਾਕਈ ਮਜ਼ਾ ਆਉਂਦਾ ਹੈ। ਪ੍ਰੋਗਰਾਮ ਦਾ ਵੇਲਾ ਚੂँਕਿ ਜ਼ਿਆਦਾ ਨਹੀਂ ਸੀ, ਇਸ ਲਈ ਜ਼ਿਆਦਾ ਇਹਨਾਂ ਤੋਂ ਸੁਣ ਨਹੀਂ ਸਕੇ, ਵਗਰਨਾ ਮੈਂ ਤਾਂ ਇੰਨਾ ਸਰੂਰ ਮਾਣਦਾ ਕਿ ਨਾਸਿਰ ਮਜੀਦ ਸਾਹਿਬ ਪੜ੍ਹਦੇ ਰਹਿਣ ਤੇ ਮੈਂ ਸੁਣਦਾ ਰਹਾਂ। ਔਰ ਉਸ ਤੋਂ ਬਾਅਦ ਜਦੋਂ ਮੁਤਰੰਨਮ ਪੜ੍ਹਦੇ ਨੇ ਤੇ ਇੰਨਾ ਸਰੀਲਾ ਪੜ੍ਹਦੇ ਨੇ ਕਿ ਬੰਦਾ ਕਾਫੀ ਅਰਸਾ ਉਹ ਇਹਨਾਂ ਦੀ ਜਿਹੜੀ ਰਸੀਲੀ ਤੇ ਖੂਬਸੂਰਤ ਆਵਾਜ਼ ਹੈ ਉਹ ਕੰਨਾਂ ਵਿੱਚ ਯਾਨੀ ਤੁਹਾਡੇ ਰਸ ਘੋਲਦੀ ਰਹਿੰਦੀ ਹੈ। ਤੇ ਅੱਜ ਦੇ ਇਸ ਪ੍ਰੋਗਰਾਮ ਅਦਬੀ ਰੰਗ ਵਿੱਚੋਂ ਮੈਨੂੰ ਇਜਾਜ਼ਤ ਦਿਓ। ਇਨਸ਼ਾਅੱਲਾ ਮਿਲਾਂਗੇ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ। ਰੱਬ ਰਾਖਾ ਜੀ।